ਹੁਣ ਰੁਕ ਕਰੀਏ ਖਬਰਾਂ ਦਾ ਤਾਂ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਮਾਝੇ ਦੇ ਜੈਲ ਦੱਸੇ ਜਾਂਦੇ, ਸੌਰੀ ਜਰਨੈਲ ਦੱਸੇ ਜਾਂਦੇ। ਸ਼੍ਰੋਮਣੀ ਅਕਾਲੀ ਦਲ ਦੇ ਕਹਿੰਦੇ ਵੀ ਯੂਥ ਦੇ ਆਗੂ ਵਿਕਰਮ ਮਜੀਠੀਆ ਹੁਣਾਂ ਨੂੰ ਜ਼ਮਾਨਤ ਮਿਲ ਗਈ ਹੈ। ਆਪਾਂ ਬੜੇ ਦਿਨਾਂ ਤੋਂ ਲਗਾਤਾਰ ਇਹੀ ਖਬਰਾਂ ਸਾਂਝੀਆਂ ਕਰ ਰਹੇ ਸੀ ਕਿ ਵਿਕਰਮ ਮਜੀਠੀਆ ਨੂੰ ਫੇਰ ਰਾਹਤ ਨਹੀਂ ਮਿਲੀ, ਨਹੀਂ ਮਿਲੀ ਰਾਹਤ ਜੀ, ਹਾਲੇ ਹੋਰ ਦਿਨ ਰਹਿਣਾ ਪਊ ਜੇਲ੍ਹ ਦੇ ਅੰਦਰ। ਤੇ ਹੁਣ ਜੇਕਰ ਜ਼ਮਾਨਤ ਮਿਲ ਗਈ ਹੈ ਤਾਂ ਕਿਹੜੇ ਆਧਾਰਾਂ ਤੇ ਮਿਲੀ ਹੈ, ਕਿਉਂਕਿ ਗੱਲ ਤਾਂ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਸੀ। ਅੱਜ ਮਨਮੇਰ ਕਿਵੇਂ ਪੈ ਗਈ ਜੀ ਜ਼ਮਾਨਤ ਦੇਣ ਦੇ ਲਈ, ਇਹ ਗੱਲ ਖਾਸ। ਤੇ ਉਸ ਤੋਂ ਬਾਅਦ ਅਗਲੀ ਗੱਲ ਇਹ ਖਾਸ ਕਿ ਬਾਹਰ ਆਉਂਦਿਆਂ ਕਿਹੋ ਜਿਹੇ ਪਟਾਕੇ ਪੈਣ ਦੀ ਆਸ ਹੈ। ਦੇਖੋ ਗੁਰਪ੍ਰੀਤ, ਥਾਰ ਵਾਲੀ ਬੀਬੀ ਤੇ ਮਜੀਠੀਆ ਦੋਵਾਂ ਦਾ ਮਾਮਲਾ ਇੱਕੋ ਜਿਹਾ ਸੀ। ਕਿਸ ਤਰ੍ਹਾਂ ਜੀ ਕਿ ਦੋਨਾਂ ਜੀ ਤੇ ਇੱਕ ਡਰੱਗ ਦਾ ਮਾਮਲਾ ਸੀ ਤੇ ਦੂਜਾ ਸੀਗਾ ਆਮਦਨ ਤੋਂ ਵੱਧ ਜਾਇਦਾਦ ਦਾ। ਜੀ ਠੀਕ ਹੈ ਜੀ। ਤੇ ਉਦੋਂ ਇਉਂ ਹੀ ਲੱਗਦਾ ਸੀਗਾ ਕਿ ਚਾਰਜਸ਼ੀਟ ਫਾਈਲ ਹੋਣ ਤੋਂ ਬਾਅਦ ਵੇਖੋ ਕਿਹਦੀ ਪਹਿਲਾਂ ਜ਼ਮਾਨਤ ਹੁੰਦੀ ਹੈ, ਤਾਂ ਥਾਰ ਵਾਲੀ ਬੀਬੀ ਦੀ ਜ਼ਮਾਨਤ ਨਵੰਬਰ ਚ ਹੋ ਗਈ ਸੀ ਮੇਰੇ ਖਿਆਲ ਨਾਲ, ਜੀ ਜੇ ਮੈਂ ਗਲਤ ਨਹੀਂ ਆ। ਤਾਂ ਇਹਦਾ ਮਤਲਬ ਇਹ ਹੈ ਕਿ ਜੇ ਆਪਾਂ ਵੇਖੀਏ 1.5 ਕੁ ਮਹੀਨੇ ਦੇ 2 ਕੁ ਮਹੀਨਿਆਂ ਦੇ ਵਕਫੇ ਬਾਅਦ ਇਹਨਾਂ ਦੀ ਵੀ ਜ਼ਮਾਨਤ ਹੋ ਗਈ ਆ। ਕਾਰਨ ਇਹੀ ਆ ਕਿ ਲੰਮਾ ਸਮਾਂ ਹੋ ਗਿਆ, ਜਦੋਂ ਲੰਮੀ ਮਿਆਦ ਹੋ ਜਾਂਦੀ ਹੈ ਹਿਰਾਸਤ ਦੀ, ਫਿਰ ਕੋਰਟ ਜ਼ਮਾਨਤ ਲਈ ਰਾਜ਼ੀ ਹੋ ਜਾਂਦੀ ਹੈ। ਮੈਂ ਤਾਂ ਹੈਰਾਨ ਹਾਂ ਕਿ ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ ਕਿਉਂ। ਇਹ ਮਾਮਲਾ ਛੋਟੀ ਯਾਨੀ ਹੇਠਲੀ ਅਦਾਲਤ ਦੇ ਵਿੱਚ ਹੋ ਜਾਣਾ ਚਾਹੀਦਾ ਸੀ। ਜ਼ਮਾਨਤ ਕੋਈ, ਦੇਖੋ ਜ਼ਮਾਨਤ ਕਿਸੇ ਵੀ ਬੰਦੇ ਦਾ ਇੱਕ ਅਧਿਕਾਰ ਆ, ਇੱਕ ਜੁਡੀਸ਼ਰੀ ਦਾ ਨਾਰਮਲ ਪ੍ਰੋਸੈਸ ਆ। ਕਿਸੇ ਵੀ ਬੰਦੇ ਨੇ ਬੇਲ ਬਾਉਂਡ ਭਰ ਕੇ ਆਉਣਾ, ਜਦ ਵੀ ਕੋਰਟ ਉਹਨੂੰ ਬੁਲਾਊ ਉਹਨੂੰ ਆਉਣਾ ਪੈਣਾ, ਜਦ ਵੀ ਸਜ਼ਾ ਸੁਣਾਊ ਉਹਨੂੰ ਜਾਣਾ ਪੈਣਾ। ਜੀ ਜ਼ਮਾਨਤ ਕੋਈ ਮਤਲਬ ਅਪਵਾਦ ਨਹੀਂ ਹੁੰਦਾ, ਇੱਕ ਰੈਗੂਲਰ ਪ੍ਰੋਸੈਸ ਦਾ ਹਿੱਸਾ ਹੈ। ਤਾਂ ਮਤਲਬ ਕਿ ਸੁਪਰੀਮ ਕੋਰਟ ਤੱਕ ਇਹ ਮਾਮਲਾ ਗਿਆ, ਇਹ ਵੀ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਦਾ ਵਿਸ਼ਾ ਸੀ। ਤਾਂ ਕੋਰਟ ਨੇ ਦੇਖੋ ਇੱਕ ਤੇ ਵੇਖਣੀ ਹੁੰਦੀ ਹਿਰਾਸਤ, ਚਾਰਜਸ਼ੀਟ ਫਾਈਲ ਹੋ ਗਈ, ਬੰਦੇ ਦੇ ਬਾਹਰ ਆਉਣ ਨਾਲ ਕੀ ਕਿਸੇ ਨੂੰ ਕੋਈ ਨੁਕਸਾਨ ਤੇ ਨਹੀਂ ਹੈਗਾ। ਇਹ 2-3 ਚੀਜ਼ਾਂ ਹੁੰਦੀਆਂ ਬਸ, ਦੈਟਸ ਇਟ। ਤਾਂ ਇਹਦੇ 'ਚ ਕੋਈ ਵੱਡੀ ਗੱਲ ਨਹੀਂ। ਹਿਰਾਸਤ ਵੇਖੀ ਗਈ ਹੈ। ਹਿਰਾਸਤ ਮੇਰੇ ਖਿਆਲ ਦੇ ਨਾਲ, ਜੇ ਮੈਂ ਗਲਤ ਨਹੀਂ ਤੇ 7 ਮਹੀਨਿਆਂ ਦੀ ਆ। ਤਾਂ ਉਧਰ ਚਾਰਜਸ਼ੀਟ ਜਦੋਂ ਫਾਈਲ ਹੋ ਗਈ ਆ ਤਾਂ ਕੇਸ ਤਾਂ ਹੁਣ 10 ਸਾਲ ਚੱਲਦਾ ਰਹਿ ਸਕਦਾ। ਤਾਂ ਕਿਸੇ ਬੰਦੇ ਨੂੰ ਤੁਸੀਂ 10 ਸਾਲ ਤੱਕ ਥੋੜੀ ਅੰਦਰ ਬਿਠਾਈ ਰੱਖੋਗੇ, ਹੋ ਸਕਦਾ ਮੁੜ ਕੇ ਬਰੀ ਹੋ ਜਾਵੇ। ਸੋ ਜ਼ਮਾਨਤ ਇਸ ਕਰਕੇ। ਹੁਣ ਆਈਏ ਤੁਹਾਡੇ ਦੂਸਰੇ ਪ੍ਰਸ਼ਨ ਵੱਲ, ਜਾਂ ਪ੍ਰਸ਼ਨ ਦੇ ਦੂਸਰੇ ਭਾਗ ਵੱਲ, ਕਿ ਕੀ ਹੋ ਸਕਦਾ ਹੈ। ਤਾਂ ਦੇਖੋ ਬੜੀ ਇੰਟਰਸਟਿੰਗ ਗੱਲ ਹੈ ਕਿ ਇਹਨਾਂ ਦੇ ਆਪਣੇ ਕਰੀਬੀ ਰਿਸ਼ਤੇਦਾਰ ਬਾਬਾ ਗੁਰਿੰਦਰ ਢਿੱਲੋਂ ਅੱਜ ਮੁਲਾਕਾਤ ਵਾਸਤੇ ਅਪੜੇ ਸਨ। ਪਹਿਲਾਂ ਵੀ ਇੱਕ ਮੁਲਾਕਾਤ ਕੀਤੀ ਹੈ ਉਹਨਾਂ ਨੇ। ਉਹਨਾਂ ਦੀ ਮੁਲਾਕਾਤ ਤੋਂ ਤੁਰੰਤ ਬਾਅਦ ਸ਼ਾਇਦ ਮੇਰੇ ਖਿਆਲ ਦੇ ਨਾਲ ਮੈਂ ਹੀ ਇਹ ਖਬਰ ਬ੍ਰੇਕ ਕੀਤੀ ਹੈ ਸਭ ਤੋਂ ਪਹਿਲਾਂ, ਕਿਉਂਕਿ ਮੇਰਾ ਇੱਕ ਬਹੁਤ ਨੇੜਲਾ ਬੰਦਾ ਕੋਰਟ ਰੂਮ ਦੇ ਵਿੱਚ ਸੀ ਵਕਾਲਤ ਪੇਸ਼ੇ ਤੋਂ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਆਪਾਂ ਹੀ ਇਹ ਖਬਰ ਜਿਹੜੀ ਹੈ ਉਹ ਬ੍ਰੇਕ ਕੀਤੀ, ਅਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਨੇ ਇਹ ਤਫਾਕ ਜੋੜਨਾ ਸ਼ੁਰੂ ਕਰ ਦਿੱਤਾ ਕਿ ਯਾਰ ਬਾਬਾ ਢਿੱਲੋਂ ਗਿਆ ਤੇ ਜ਼ਮਾਨਤ ਨਾਲ ਦੀ ਨਾਲ। ਪਰ ਨਹੀਂ, ਉਹ ਸੁਣਵਾਈ ਪਹਿਲਾਂ ਤੋਂ ਤੈਅ ਸੀਗੀ। ਅੱਛਾ, ਇਹ ਤੋਂ ਬਾਅਦ ਹੁਣ ਜਿਹੜੀ ਗੱਲ ਆ ਉਹ ਤੁਹਾਡੇ ਮੂਲ ਸਵਾਲ ਵੱਲ ਲੈ ਕੇ ਆਈਏ ਕਿ ਦਰਅਸਲ ਕੀ ਆ ਕਿ ਜਦੋਂ ਹੁਣ ਆਪਾਂ ਇਹ ਵੇਖਦੇ ਆ ਕਿ ਵਿਕਰਮ ਮਜੀਠੀਆ ਬਾਹਰ ਆ ਗਏ ਤਾਂ ਕੀ ਫਰਕ ਪਏਗਾ। ਫਰਕ ਇੱਕ ਤੇ ਇਹ ਪਏਗਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ, ਕਿਉਂਕਿ ਸੁਖਬੀਰ ਸਿੰਘ ਬਾਦਲ ਇੰਨਾ ਤਿੱਖਾ ਨਹੀਂ ਬੋਲਦੇ, ਉਹਨਾਂ ਦਾ ਅੰਦਾਜ਼ ਇੱਕ ਵੱਖਰੀ ਕਿਸਮ ਦਾ ਹੈ, ਉਹਨਾਂ ਦੀ ਭਾਸ਼ਣ ਕਲਾ ਵੀ ਢਿੱਲੀ ਮੱਠੀ ਆ, ਤੇ ਉਹ ਵੱਡੇ ਖੁਲਾਸੇ ਵੀ ਨਹੀਂ ਕਰਦੇ, ਤੁਹਾਨੂੰ ਪਤਾ ਹੀ ਆ। ਪਰ ਵਿਕਰਮ ਸਿੰਘ ਮਜੀਠੀਆ ਆਡਾ ਲਾਉਣ ਚ ਤਗੜੇ ਆ। ਕਿ ਉਹ ਉਸੇ ਫਾਰਮ ਨਾਲ ਹੀ ਖੇਡਣਗੇ, ਜਿਵੇਂ ਤੁਹਾਨੂੰ ਪਤਾ ਉਹਦਾ ਸੱਪ ਕੱਢ ਲਿਆਂਦਾ, ਉਹਦਾ ਕੱਢ ਲਿਆਂਦਾ, ਕਿ ਉਸੇ ਫਾਰਮ ਚ ਹੀ ਖੇਡਣਗੇ ਜਾਂ ਥੋੜਾ ਢੈਲਾ ਰਹਿ ਕੇ ਚੱਲਣਗੇ। ਅੱਛਾ, ਜੇ ਢੈਲਾ ਰਹਿ ਕੇ ਚੱਲਣਗੇ ਤੇ ਫਿਰ ਲੋਕ ਕਹਿਣਗੇ ਕਿ ਕਿਉਂ ਨਿਕਲ ਗਈ ਫੂਕ ਜੀ। ਤਾਂ ਇਸ ਕਰਕੇ ਬਈ ਕੰਮ ਤੇ ਥੋੜਾ ਜਿਹਾ ਤਗੜਾ ਰੱਖਣਾ ਪਊ, ਕਰੜਾ ਰੱਖਣਾ ਪਊ। ਹੁਣ ਦੂਜੀ ਗੱਲ ਹੈ ਕਿ ਰਾਜਨੀਤੀ ਤੇ ਕੀ ਅਸਰ, ਅਕਾਲੀਆਂ ਦੀ ਰਾਜਨੀਤੀ ਤੇ ਡੈਫੀਨੇਟਲੀ ਫਰਕ ਪਵੇਗਾ। ਮੈਂ ਕਹਿੰਦਾ ਕਿ ਜੇ ਮਜੀਠੀਆ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਹੁੰਦਾ ਤੇ ਥੋੜਾ ਬਹੁਤਾ ਫਰਕ ਉਹਦਾ ਪੈ ਸਕਦਾ ਸੀ, ਬਹੁਤਾ ਵੀ ਪੈ ਸਕਦਾ ਸੀ ਜੀ। ਤੇ ਇਸ ਤਰ੍ਹਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਗੱਠਜੋੜ ਲਈ ਵੀ ਇੱਕ ਹੁਣ ਮੌਕਾ ਨਵਾਂ ਬਣਿਆ। ਦੇਖੋ ਕੋਹਲੀ ਵਾਲਾ ਜਿਹੜਾ ਮਾਮਲਾ ਸੀ ਨਾ, ਉਹ ਪਟਾਕਾ ਠੁੱਸ ਹੋ ਗਿਆ,
ਕਿਵੇਂ ਹੋਇਆ ਮੈਨੂੰ ਜੀ ਨਹੀਂ ਪਤਾ, ਆਈ ਡੋਂਟ ਨੋ। ਉਹ ਕੋਹਲੀ ਵਾਲਾ ਵੈਸੇ ਉਹ ਬੰਬ ਸੀ ਬਹੁਤ ਤਕੜਾ, ਪਰ ਬਾਅਦ ਦੇ ਵਿੱਚ ਉਹ ਕੁੱਕੜ ਪਟਾਕਾ ਨਿਕਲਿਆ। ਤਾਂ ਯਾਨੀ ਜੀ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਇੱਕ ਵਾਰੀ ਬਚ ਗਏ। ਹੁਣ ਜੀ ਜੀ ਦੂਜੇ ਪਾਸੇ ਦੂਜਾ ਗੱਠਜੋੜ ਦੇ ਵਿੱਚ ਇੱਕ ਵੱਡਾ ਅੜਿੱਕਾ ਸੀ ਮਜੀਠੀਆ ਦੀ ਹਿਰਾਸਤ। ਤਾਂ ਮਜੀਠੀਆ ਦੀ ਹਿਰਾਸਤ ਵੀ ਖਤਮ ਹੋ ਗਈ, ਤਾਂ ਜ਼ਮਾਨਤ ਤੇ ਆਇਆ। ਜ਼ਮਾਨਤ ਤਾਂ ਹੁਣ ਕੇਜਰੀਵਾਲ ਨੇ ਵੀ ਲਈ ਹੋਈ, ਜ਼ਮਾਨਤ ਤੇ ਸਸੋਦੀਆ ਜੀ ਨੇ ਵੀ ਲਈ ਹੋਈ ਆ, ਜ਼ਮਾਨਤ ਕਿੰਨੇ ਜੀ ਕਾਂਗਰਸੀਆਂ ਨੇ ਲਈ ਹੋਈ ਆ, ਫਿਰ ਬੋਲੇਗਾ ਕੌਣ? ਸਮਝ ਗਏ ਤੁਸੀਂ? ਤਾਂ ਕਿਤੇ ਨਾ ਕਿਤੇ ਗੱਠਜੋੜ ਦੀ ਰਾਜਨੀਤਿਕ ਸਮੀਕਰਨ ਦੀ ਇਬਾਰਤ ਵੀ ਇੱਥੋਂ ਲਿਖੀ ਜਾ ਸਕਦੀ ਆ, ਕਿਉਂਕਿ ਭਾਜਪਾ ਦੇ ਪਾਸ ਇੱਕ ਤੇ ਇਹਨਾਂ ਜੀ ਦੀ ਸੀਟ ਸ਼ੇਅਰਿੰਗ ਦਾ ਥੋੜਾ ਰੌਲਾ ਚੱਲ ਰਿਹਾ ਸੀ, ਉਹ ਆਲਮੋਸਟ ਵੈਸੇ ਡਨ ਹੋ ਜਾਣਾ ਸੀ। ਪਰ ਮੇਨਲੀ ਜੇ ਆਪਾਂ ਜੀ ਦੇਖੀਏ ਇਹ ਇੱਕ ਦੋ ਸਮੱਸਿਆਵਾਂ ਸਨ, ਤਾਂ ਕੀ ਹੁਣ ਗੱਠਜੋੜ ਤੇ ਇਹਦਾ ਅਸਰ ਜੀ ਪਵੇਗਾ? ਕੋਸ਼ਿਸ਼ ਕਰਾਂਗੇ ਕਿ ਹੁਣ ਅਕਾਲੀ ਲੀਡਰਸ਼ਿਪ ਦੇ ਵਿੱਚ ਕਿਸੇ ਬੰਦੇ ਨਾਲ ਗੱਲ ਕਰੀਏ ਕਿ ਕੀ ਭਾਈ ਤੁਸੀਂ ਹੁਣ ਗੱਲ ਤੋਰੋਗੇ, ਜਾਂ ਤੁਹਾਡੇ ਨਾਲ ਜੇ ਗੱਲ ਤੁਰਦੀ ਆ ਤੇ ਤੁਸੀਂ ਕਿੱਦਾਂ ਰਿਸਪੌਂਡ ਕਰੋਗੇ। ਫਿਰ ਆਪਾਂ ਨੂੰ ਪਤਾ ਲੱਗੇਗਾ ਜਦੋਂ ਥੋੜੇ ਪੱਤੇ ਖੁੱਲਣਗੇ। ਪਰ ਫਿਲਹਾਲ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਠੀਕ ਆ, ਮਜੀਠੀਆ ਦੀ ਰਾਜਨੀਤੀ ਨੂੰ ਕ੍ਰਿਟੀਸਾਈਜ਼ ਕਰਨ ਵਾਲੇ ਵੀ ਹੈਗੇ ਆ, ਪਸੰਦ ਕਰਨ ਵਾਲੇ ਵੀ ਹੈਗੇ ਆ, ਪਰ ਜਿਵੇਂ ਜ਼ਮਾਨਤ ਹੋਈ ਲੋਕਾਂ 'ਚ ਇੱਕ ਉਤਸੁਕਤਾ ਵੱਧ ਗਈ। ਜਿਵੇਂ ਵਿਰਾਟ ਕੋਹਲੀ ਮੈਦਾਨ 'ਚ ਉਤਰਦਾ ਹੈ ਤੇ ਉਹ ਜਾ ਕੇ ਭਾਵੇਂ ਸਿਫਰ ਤੇ ਆਊਟ ਹੋ ਜਾਵੇ, ਉਤਰਨ ਵੇਲੇ ਇੱਕ ਉਤਸ਼ਾਹ ਬਹੁਤ ਵੱਡਾ ਹੁੰਦਾ ਸਟੇਡੀਅਮ 'ਚ ਕਿ ਲਓ ਆ ਗਿਆ ਵਿਰਾਟ ਕੋਹਲੀ। ਤਾਂ ਉਦਾਂ ਦਾ ਹੀ ਉਤਸ਼ਾਹ ਬਣਿਆ ਪਿਆ ਸੋਸ਼ਲ ਮੀਡੀਆ ਤੇ ਕਿ ਲਓ ਆ ਗਿਆ ਮਜੀਠੀਆ। ਬਿਲਕੁਲ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਨਰਿੰਦਰ ਮੋਦੀ ਦੀ ਹੋਈ ਬੰਦ ਕਮਰਾ ਮੀਟਿੰਗ ਵਿੱਚ ਕੀ ਕੁਝ ਹੋਇਆ ਜੀ? ਦੇਖੋ, ਬੰਦ ਕਮਰਾ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਹੈ ਇਹ ਦੱਸਣਾ ਸੰਭਵ ਨਹੀਂ ਹੁੰਦਾ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਬੰਦ ਕਮਰਾ ਮੀਟਿੰਗਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਜੋ ਵਿਚਾਰ ਚਰਚਾ ਹੈ, ਜ਼ਾਰਾ ਜੀ ਗੱਲ ਆ ਕਿ ਜੇ ਪ੍ਰਧਾਨ ਮੰਤਰੀ ਆਏ ਨੇ, ਉਹ ਉੱਥੇ ਡੇਰਾ ਵੱਲਾਂ ਦੇ ਵਿੱਚ ਗਏ ਨੇ, ਕੋਈ ਤੇ ਉਹਨਾਂ ਦਾ ਮਕਸਦ ਰਿਹਾ ਹੋਏਗਾ ਨਾ। ਸੰਤ ਬਿਲਕੁਲ ਨਿਰੰਜਨ ਦਾਸ ਨੂੰ ਪਹਿਲਾਂ ਪੁਰਸਕਾਰ ਦਾ ਐਲਾਨ ਕਰਨਾ, ਫਿਰ ਮੋਦੀ ਸਾਹਿਬ ਦਾ ਵਿਜ਼ਿਟ। ਔਰ ਕਮਾਲ ਦੀ ਗੱਲ ਇਹ ਹੈ ਕਿ ਮੋਦੀ ਸਾਹਿਬ ਦੇ ਵਿਜ਼ਿਟ ਤੇ ਵੀ ਮੁੜ ਕੇ ਦੁਵਿਧਾ, ਕੋਈ ਕਹੀ ਜਾਂਦਾ ਸੀ ਇੱਕ ਨੂੰ ਦੋ ਨੂੰ, ਉਹ ਭੌਂਕੇ ਇੱਕ ਨੂੰ ਆ ਗਏ। ਪਰ ਜੀ ਇਸ ਦਰਮਿਆਨ ਜਿਹੜੀ ਬੰਦ ਕਮਰਾ ਮੀਟਿੰਗ ਹੋਈ ਆ ਉਹ 5 ਜਣਿਆਂ ਦੇ ਵਿੱਚ ਹੋਈ ਆ। ਜੀ ਮਤਲਬ ਕਿ ਤੁਸੀਂ ਵੇਖੋਗੇ ਉੱਥੇ ਜਿਸ ਤਰ੍ਹਾਂ ਮਨਪ੍ਰੀਤ ਬਾਦਲ, ਤਾਂ ਦੂਸਰੇ ਪਾਸੇ ਹੋਰ ਲੀਡਰ ਇਦਾਂ ਦੇ ਉਹ ਵੀ ਬੈਠੇ ਹੋਏ ਸਨ, ਪਰ ਕਿਸੇ ਦੇ ਨਾਲ ਕੋਈ ਜ਼ਿਆਦਾ ਮੁਲਾਕਾਤ ਨਹੀਂ। ਪਰ ਜਿਹੜੇ ਬੰਦਿਆਂ ਦੀ ਮੁਲਾਕਾਤ ਹੋਈ ਹੈ, ਜੋ ਮੈਨੂੰ ਜਾਣਕਾਰੀ ਮਿਲੀ ਆ, ਉਹਦੇ ਵਿੱਚ ਜੀ ਅਵਿਨਾਸ਼ ਚੰਦਰ ਕਲੇਰ, ਸੰਤ ਨਿਰੰਜਨ ਦਾਸ, ਦੋ ਟਰਸਟੀ ਸਨ, ਜੀ ਹਰਦੇਵ ਤੇ ਵਰਿੰਦਰ ਦਾਸ। ਜੀ ਠੀਕ ਹੈ ਜੀ। ਤੇ ਮਤਲਬ ਕਿ ਪੰਜਵੇਂ ਸਨ ਮੋਦੀ ਸਾਹਿਬ। ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਆ ਜੀ ਤੇ ਕਾਫੀ, ਮਤਲਬ ਕਿ ਤੁਸੀਂ ਕਹਿ ਸਕਦੇ ਆ ਕਿ ਲੰਬੀ ਗੱਲਬਾਤ ਹੋਈ ਆ। ਹੁਣ ਜੀ ਉਹ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੇਗਾ, ਕਿਉਂਕਿ ਜੇ ਆਪਾਂ ਦੇਖੀਏ ਦੁਆਬੇ ਦੀ ਰਾਜਨੀਤੀ ਦੇ ਵਿੱਚ ਲਗਭਗ ਕਹਿ ਸਕਦੇ ਕਿ ਐਸੀ ਭਾਈਚਾਰੇ ਦੀ 40-42% ਵਸੋਂ ਹੋ ਜਾਂਦੀ ਆ ਦੁਆਬਾ ਖੇਤਰ ਜੀ 'ਚ। ਬਿਲਕੁਲ ਉਹਦੇ ਵਿੱਚੋਂ ਵੀ ਜੇ ਆਪਾਂ ਇੱਕ ਤਿਹਾਈ ਕੱਢੀਏ ਤੇ ਉਹ ਘੱਟੋ ਘੱਟ ਰਵਿਦਾਸੀਆ ਭਾਈਚਾਰੇ ਦੀ ਹੈ। ਜੀ ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਰੌਚਕ ਹੋ ਜਾਂਦਾ ਮਾਮਲਾ, ਕਿਉਂਕਿ ਦਿੱਤਾ ਤੇ ਉਹਨਾਂ ਕੁਝ ਨਹੀਂ ਹੈ। ਜੀ ਮੋਦੀ ਸਾਹਿਬ ਨੇ ਪੰਜਾਬ ਨੂੰ ਦਿੱਤਾ ਕੁਝ ਨਹੀਂ ਹੈ, ਪਰ ਹੂੰ ਉਹਨਾਂ ਨੇ ਉੱਥੇ ਗੱਲਬਾਤ ਕਰਦੇ ਆ। ਤੁਸੀਂ ਇਹ ਵੀ ਵੇਖੋ ਕਿ ਮਾਲਵੇ ਨੂੰ ਵੀ ਛੂਹਣ ਦਾ ਯਤਨ ਕੀਤਾ ਕਿ ਬਈ ਮੈਂ ਤੁਹਾਡੇ ਵਾਸਤੇ, ਯਾਨੀ ਲੁਧਿਆਣੇ ਦੇ ਕਾਰੋਬਾਰ ਵਾਸਤੇ ਦੁਨੀਆ ਦੇ ਦਰਵਾਜ਼ੇ ਖੋਲ ਦਿੱਤੇ ਨੇ। ਜੀ ਇੰਟਰਸਟਿੰਗ ਹੈ ਨਾ, ਇਹ ਵੀ ਇੰਟਰਸਟਿੰਗ ਹੈ। ਤਾਂ ਖੈਰ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਹੋਇਆ। ਲੰਮੀ ਚੌੜੀ ਗੱਲਬਾਤ ਹੁਣ ਕਿੱਦਾਂ ਦੀ ਹੋਈ ਆ ਆਉਣ ਵਾਲਾ ਸਮਾਂ ਦੱਸੂਗਾ, ਪਰ ਮੇਰੇ ਖਿਆਲ ਦੇ ਨਾਲ ਭਾਜਪਾ ਹੁਣ ਇੱਕ ਵੱਖਰੀ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਲੱਗੀ ਹੋਈ ਆ। ਐਸਸੀ ਪਲੱਸ ਹਿੰਦੂ ਪਲੱਸ ਜੱਟ, ਜੀ ਕਿ ਅਸੀਂ ਤਿੰਨਾਂ ਹੀ ਵਰਗਾਂ ਨੂੰ ਨਾਲ ਲੈ ਕੇ ਤੁਰੀਏ, ਕਿਉਂਕਿ ਇੱਥੇ ਜੀ ਹਿੰਦੂ ਸਿੱਖ, ਮੈਂ ਬਾਰ-ਬਾਰ ਕਹਿਣਾ ਕਿ ਪ੍ਰਯੋਗਵਾਦੀ ਨਹੀਂ ਹੋਣਗੇ, ਹਿੰਦੂ ਸਿੱਖ ਨਹੀਂ ਹੋਏਗਾ ਔਰ ਨਾ ਹੀ ਇਹ ਰਿਸਕ ਲੈਣਗੇ। ਪਰ ਇੱਥੇ ਮਤਲਬ ਕਿ ਜੀ ਇਹਨਾਂ ਤਿੰਨਾਂ ਦਾ ਜੇ ਸੋਸ਼ਲ ਇੰਜੀਨੀਅਰਿੰਗ ਦੇ ਹਿਸਾਬ ਨਾਲ ਫਾਰਮੂਲਾ ਬਣਦਾ ਹੈ, ਤਾਂ ਫਿਰ ਤੁਸੀਂ ਵੇਖੋਗੇ ਤਾਂ ਜੀ ਇਹਨਾਂ ਦੀ ਸਪੋਰਟ ਕਰਨ ਵਾਸਤੇ ਡੇਰੇ ਵੀ ਤਾਂ ਕਿੰਨੇ ਹਾਜ਼ਰ ਨੇ।
ਮਸਲਨ ਡੇਰਾ ਸਿਰਸਾ, ਡੇਰਾ ਬਿਆਸ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਡੇਰਾ ਬੱਲਾ ਜੇ ਸਪੋਰਟ ਕਰ ਜੀ ਦਿੰਦਾ ਹੈ, ਚਾਹੇ ਉਹ ਸਿੱਧੀ ਹੈ ਜਾਂ ਅਸਿੱਧੀ ਹੈ, ਤਾਂ ਤੁਸੀਂ ਇਹ ਵੀ ਵੇਖੋ ਨਾ ਕਿ ਫਿਰ ਭਾਜਪਾ ਸਮਝ ਲਓ ਕਿ ਸੀਰੀਅਸਲੀ ਇਸ ਗੇਮ ਦੇ ਵਿੱਚ ਆਪਦੀ ਜ਼ੋਰ ਆਜ਼ਮਾਇਸ਼ ਕਰੇਗੀ। ਤੋ ਦੇਖਦੇ ਆ ਜੀ ਬੰਦ ਕਮਰਾ ਮੀਟਿੰਗ ਦੇ ਵਿੱਚ ਜੋ ਹੋਇਆ ਉਹਦਾ ਜਦੋਂ ਅਮਲ ਹੋਏਗਾ, ਜਦੋਂ ਲਾਗੂ ਹੋਏਗੀ ਗੱਲਬਾਤ, ਆਪਾਂ ਨੂੰ ਚਾਨਣ ਹੋ ਹੀ ਜਾਣਾ, ਪਤਾ ਲੱਗ ਜਾਊਗਾ। ਜੀ ਉਹ ਗਾਣਾ ਸੀ ਬਿਲਕੁਲ। ਨਾ, ਨੀ ਤੂੰ ਵਿਛੜਨ ਵਿਛੜਨ ਕਰਦੀ ਹੈ, ਜਦੋਂ ਵਿਛੜੇਗੀ ਪਤਾ ਲੱਗ ਜਾਊਗਾ। ਉਹ ਤਾਂ ਹੁਣ ਜਦੋਂ ਹੂੰ ਰਾਜਨੀਤੀ ਦੇ ਵਿੱਚ ਨਿਤਰਨ ਹੋਇਆ ਨਾ, ਫਿਰ ਉਦੋਂ ਪਤਾ ਲੱਗ ਜਾਊਗਾ ਕਿ ਬਈ ਸਮੀਕਰਨ ਕਿਸ ਤਰ੍ਹਾਂ ਘੜੇ ਗਏ ਨੇ। ਜੀ ਉਧਰ ਚੰਨੀ ਸਾਹਿਬ ਨੇ ਕਹਿੰਦੇ ਸਿੱਧੇ ਢੰਗ ਦੇ ਨਾਲ ਚੁਣੌਤੀ ਪੇਸ਼ ਕਰ ਦਿੱਤੀ ਆ। ਦੇਖੋ ਤੁਹਾਨੂੰ ਪਤਾ ਹੀ ਆ ਕਿ ਐਤਵਾਰ ਦਾ ਦਿਨ ਜਿਹੜਾ ਸੀਗਾ ਨਾ, ਬੜਾ ਸ਼ਾਮ ਨੂੰ ਕਹਿ ਲਓ ਪੱਤਰਕਾਰਾਂ ਵਾਸਤੇ ਇੰਟਰਸਟਿੰਗ ਹੋ ਗਿਆ, ਕਿਉਂਕਿ ਬੀਬੀ ਸਿੱਧੂ ਨੇ ਜਿਸ ਤਰ੍ਹਾਂ ਸ਼ਬਦੀ ਹਮਲੇ ਕਰਕੇ ਰਾਜਾ ਵੜਿੰਗ ਤੇ ਪਾਰਟੀ ਛੱਡਣ ਦਾ ਐਲਾਨ ਕੀਤਾ, ਵੈਸੇ ਤਾਂ ਉਹ ਸਸਪੈਂਡ ਸਨ ਪਾਰਟੀ ਤੋਂ, ਪਰ ਮਤਲਬ ਕਿ ਲਾਲਾ ਲਾਲਾ ਬਹੁਤ ਹੋਈ। ਤੁਸੀਂ ਦੇਖੋ ਕੱਲ ਇਸ ਵੇਲੇ ਇਹ ਵੱਡੀ ਖਬਰ ਸੀ, ਐਤਵਾਰ ਦਾ ਦਿਨ ਉਦਾਂ ਠੰਡਾ ਹੁੰਦਾ ਪੱਤਰਕਾਰਤਾ ਦੇ ਲਿਹਾਜ਼ ਨਾਲ, ਪਰ ਸ਼ਾਮ ਨੂੰ ਬਿਲਕੁਲ ਇਹ ਖਬਰ ਪੂਰੀ ਗਰਮਾਈ ਹੋਈ ਸੀ, ਮੈਂ ਦੇਖਿਆ ਸੋਸ਼ਲ ਮੀਡੀਆ ਤੇ। ਹੁਣ ਬੀਬੀ ਸਿੱਧੂ ਕਾਂਗਰਸ ਬਾਰੇ ਕਹਿੰਦੇ ਕਿ ਲਓ ਵੀ ਆਪਾਂ ਛੱਡੀਏ। ਜੀ ਅੱਛਾ, ਇਸ ਤੋਂ ਬਾਅਦ ਰਾਜਾ ਵੜਿੰਗ, ਕਿਉਂਕਿ ਉਹਨਾਂ ਤੇ ਬਹੁਤ ਤਿੱਖਾ ਹਮਲਾ ਕੀਤਾ, ਬੀਬੀ ਜੀ ਸਿੱਧੂ ਨੇ ਕਿਹਾ ਕਿ ਇਹਦੇ ਜੇਲ੍ਹ ਜਾਣ ਤੋਂ ਡਰਦੇ ਆ, ਵਿਸ਼ੇ ਪਏ ਨੇ, ਹੂੰ ਇੱਥੋਂ ਤੱਕ ਕਹਿ ਦਿੱਤਾ ਕਿ ਮੇਰੇ ਕੋਲ ਇੰਨਾ ਮਸਾਲਾ ਬਰਬਾਦ ਕਰਨ ਲਈ ਬਹੁਤ ਆ ਜਿੰਨਾ ਪਿਆ, ਪਰ ਮੈਂ ਉਸ ਪੱਧਰ ਤੇ ਜਾਵਾਂਗੀ ਨਹੀਂ। ਰਾਜਾ ਜੀ ਵੜਿੰਗ ਨੂੰ ਮਤਲਬ ਕਿ ਪਰਸਨਲੀ ਨਿਸ਼ਾਨੇ ਤੇ ਲੈ ਲਿਆ। ਫਿਰ ਰਾਜਾ ਵੜਿੰਗ ਨੇ ਪਰਸਨਲੀ ਨਿਸ਼ਾਨੇ ਤੇ ਲੈ ਲਿਆ ਕਿ ਜੀ ਬੀਬੀ ਸਿੱਧੂ ਮਾਨਸਿਕ ਤੌਰ ਤੇ ਠੀਕ ਨਹੀਂ, ਵਗੈਰਾ ਵਗੈਰਾ। ਤਾਂ ਇਹ ਤਿੱਖੀ ਬਿਆਨਬਾਜ਼ੀ ਜਿਹੜੀ ਸੀ ਉਹ ਹੋ ਰਹੀ ਸੀ। ਇੱਧਰ ਹੁਣ ਜਿਹੜੀ ਗੱਲ ਹੋਈ ਆ, ਜਿਹੜੀ ਤੁਸੀਂ ਕੀਤੀ ਆ ਚਰਨਜੀਤ ਚੰਨੀ, ਤਾਂ ਚਰਨਜੀਤ ਚੰਨੀ ਕਿਵੇਂ ਆ ਗਿਆ ਫਰੇਮ ਦੇ ਵਿੱਚ, ਜੀ ਇਹ ਵੇਖਣ ਵਾਲੀ ਗੱਲ ਆ। ਹੁਣ ਦੇਖੋ ਚਰਨਜੀਤ ਚੰਨੀ ਦੀ ਦੱਸਦੇ ਆ ਕਿ ਦਿੱਲੀ ਮੀਟਿੰਗ ਦੇ ਵਿੱਚ ਥੋੜੀ ਕਲਾਸ ਲੱਗੀ ਸੀ। ਕਿਉਂ? ਕਿਉਂਕਿ ਜੀ ਇਹਨਾਂ ਨੇ ਐਸਸੀ ਮਾਮਲਾ ਜਿਹੜਾ ਪਾਰਟੀ ਦੇ ਅੰਦਰ ਬਣਾਤਾ ਕਿ ਐਸਸੀ ਵਰਸਸ ਜੱਟ। ਜੀ ਉਹ ਤੋਂ ਬਾਅਦ ਸ਼ਿਕਾਇਤ ਹੋਈ। ਸ਼ਿਕਾਇਤ ਕਰਨ ਵਾਲੀ ਸਭ ਤੋਂ ਵੱਡੀ ਲੌਬੀ ਸੀਗੀ ਰਾਜਾ ਵੜਿੰਗ ਦੀ। ਜੀ ਚਰਨਜੀਤ ਚੰਨੀ ਖਾਮੋਸ਼ ਰਹੇ। ਹੁਣ ਇਹ ਮੌਕਾ ਬਣ ਗਿਆ ਨਾ, ਰਾਜਾ ਵੜਿੰਗ ਦਾ ਜਿਹੜਾ ਧੜਾ ਹੈ ਉਸ ਨੂੰ ਆਨੇ ਵਾਲੀ ਥਾਂ ਤੇ ਲਿਆਉਣ ਵਾਸਤੇ ਜੀ ਜਿਹੜਾ ਮੌਕਾ ਲੱਭਦੇ ਸਨ ਚੰਨੀ, ਉਹ ਲੱਭ ਗਿਆ। ਤਾਂ ਇੱਕ ਪਾਸੇ ਤਾਂ ਤੁਸੀਂ ਦੇਖੋ ਕਿ ਰਾਜਾ ਵੜਿੰਗ ਤੇ ਏਡੇ ਤਗੜੇ ਸ਼ਬਦੀ ਹਮਲੇ ਕੀਤੇ ਆ ਬੀਬੀ ਸਿੱਧੂ ਨੇ, ਤੇ ਦੂਜੇ ਪਾਸੇ ਚੰਨੀ ਸਾਹਿਬ ਕੀ ਕਹਿ ਰਹੇ ਆ? ਚੰਨੀ ਸਾਹਿਬ ਕਹਿ ਰਹੇ ਆ ਕਿ ਬਈ ਇਹਨਾਂ ਨੂੰ ਵਾਪਸ ਲਿਆਂਦਾ ਜਾਊਗਾ, ਮਤਲਬ ਕਿ ਯਤਨ ਕੀਤੇ ਜਾਣਗੇ। ਬਈ ਗੱਲ ਇਹ ਆ ਕਿ ਕਾਂਗਰਸ ਛੱਡ ਕੇ ਵੀ ਜਿਹੜਾ ਰਾਜਾ ਵੜਿੰਗ ਆ, ਮਤਲਬ ਸੌਰੀ ਜਿਹੜਾ ਕੈਪਟਨ ਆ, ਆਪਾਂ ਦੇਖਿਆ ਹੀ ਆ, ਤਾਂ ਉਹਦੀ ਹਮੇਸ਼ਾ ਇੱਕ ਮਿਸਾਲ ਦਿੱਤੀ ਜਾਂਦੀ ਆ ਕਿ ਇਦਾਂ ਹੋ ਗਿਆ ਜੀ, ਹੁਣ ਕੈਪਟਨ ਸਾਹਿਬ ਦਾ ਕੀ ਬਣੇਗਾ, ਕੀ ਨਹੀਂ ਬਣੇਗਾ। ਮਤਲਬ ਕਿ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਵੇਖੋ ਬਈ ਅਸੀਂ ਉਹ ਚਲੋ ਬੀਬੀ ਕਿਤੇ ਗੁੱਸੇ 'ਚ ਬੋਲ ਪਈ ਹੈ ਜਾਂ ਇਦਾਂ ਉਦਾਂ, ਤਾਂ ਹੁਣ ਅਸੀਂ ਉਹਨੂੰ ਵਾਪਸ ਲੈ ਕੇ ਆਵਾਂਗੇ, ਜੀ ਗੱਲਬਾਤ ਕਰਾਂਗੇ। ਵੀ ਇਹਨਾਂ ਨੇ ਜਿਹੜੀ ਗੱਲ ਕਹੀ ਆ ਐਗਜ਼ੈਕਟ ਆਪਾਂ ਦੇਖੀਏ ਉਹ ਥੋੜੀ ਚਿੱਤ ਕੇ, ਇਹ ਕਹਿੰਦੇ ਆ ਕਿ ਮੈਂ ਇਸ ਵਿਵਾਦ ਤੇ ਮੈਡਮ ਸਿੱਧੂ ਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਗੱਲ ਕਰ ਲਈ ਆ। ਜੀ ਉਹਨਾਂ ਨੂੰ ਵਿਸ਼ਵਾਸ ਹੈ ਕਿ ਜਲਦੀ ਮਾਮਲੇ ਦਾ ਹੱਲ ਨਿਕਲ ਜਾਏਗਾ, ਦੋਵਾਂ ਪੱਖਾਂ ਦੀ ਜਿਹੜੀ ਗੱਲ ਆ ਉਹ ਹੋ ਜਾਏਗੀ। ਤੇ ਸਿੱਧੂ ਦੇ ਮਨ ਦੇ ਵਿੱਚ, ਯਾਨੀ ਮੈਡਮ ਸਿੱਧੂ ਦੇ ਮਨ ਦੇ ਵਿੱਚ ਕੁਝ ਨੇਤਾਵਾਂ ਦੇ ਪ੍ਰਤੀ ਰੋਹ ਹੈ, ਤੇ ਉਹਨਾਂ ਨੇ ਗੁੱਸੇ ਦੇ ਵਿੱਚ ਇਹ ਫੈਸਲਾ ਲਿਆ। ਤੇ ਗੱਲ ਇਹ ਆ ਕਿ ਹੁਣ ਤੁਸੀਂ ਵੇਖੋ ਨਾ ਕਿ ਕੁਝ ਨੇਤਾਵਾਂ ਪ੍ਰਤੀ ਗੁੱਸਾ ਹੈ, ਕਿਹੜੇ ਨੇਤਾਵਾਂ ਪ੍ਰਤੀ? ਜਿਨ੍ਹਾਂ ਦਾ ਨਾਂ ਲਿਆ ਜਾ ਰਿਹਾ। ਤਾਂ ਕਹਾਣੀ ਹੋ ਗਈ ਨਾ ਸਾਫ਼। ਕਿਉਂ? ਹੁਣ ਜੀ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਰਾਜਾ ਵੜਿੰਗ ਦਾ ਜਿਹੜਾ ਧੜਾ ਹੈ ਚਰਨਜੀਤ ਚੰਨੀ ਦੇ ਉਲਟ ਜੋ ਡੈਨੀ ਸੁਖਵਿੰਦਰ ਡੈਨੀ ਹੈ, ਐਮਐਲਏ ਜਿਹੜੇ ਆ, ਉਹਨਾਂ ਨੂੰ ਵਾਰਦਾ ਹੈ। ਕਿਉਂ? ਕਿਉਂਕਿ ਇਹ ਆ ਜੀ ਗਿਆ ਹੈ ਕਿਉਂਕਿ ਤੁਹਾਨੂੰ ਪਤਾ ਜੀ ਐਸੀ ਸਮਾਜ ਦੇ ਵਿੱਚ ਵੀ ਗਾਂ ਉਪਜਾਤੀਆਂ ਦਾ ਸਮੂਹ ਹੁੰਦਾ ਹੈ ਨਾ, ਉਹ ਅੱਡ ਭਾਈਚਾਰੇ ਤੋਂ ਆ ਗਿਆ ਤੇ ਇਹ ਅੱਡ ਜੀ ਜੀ ਭਾਈਚਾਰੇ ਤੋਂ ਆ ਗਿਆ। तो मतलब
ਕਿ ਇਹਨਾਂ ਦਾ ਭੇੜ ਕਰਵਾਇਆ ਜਾਂਦਾ। ਸੋ ਚਰਨਜੀਤ ਚੰਨੀ ਹੋਰੀ ਅੰਦਰੂਨੀ ਪੋਲਿਟਿਕਸ ਨੂੰ ਸਮਝਦੇ ਆ, ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਉਹ ਚੌਕਾ ਮਾਰਨ ਤੁਰ ਪਏ। ਗੱਲ ਕੀ ਬਸ ਆਹੀ ਹੈ। ਜੀ ਬਿਲਕੁਲ। ਅੱਛਾ, ਇਹਦੇ ਚ ਮੈਂ ਇਸ ਇੱਕ ਤੋਂ ਚੀਜ਼ ਅੱਗੇ ਐਡ ਜੇਕਰ ਕਰ ਆਪਾਂ ਦੇਵਾਂ, ਵਧੀਏ ਜੀ ਇੱਕ ਮੈਂ ਜੀ ਚੀਜ਼ ਐਡ ਕਰ ਦੇਵਾਂ ਜੀ ਕਿ ਜੀ ਕੁਝ ਜੀ ਲੋਕ ਕਹਿ ਰਹੇ ਸਨ ਕਿ ਬੀਬੀ ਸਿੱਧੂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਗੀ। ਹਾਲੇ ਕੋਈ ਐਸਾ ਇਮਕਾਨ ਨਹੀਂ ਹੈ। ਅਸੀਂ ਉਹਨਾਂ ਦੇ ਨੇੜਲੇ ਜੀ ਮਤਲਬ ਕਿ ਕੁਝ ਬੰਦਿਆਂ ਨਾਲ ਗੱਲ ਕੀਤੀ ਆ, ਤਾਂ ਉਹਨਾਂ ਨੇ ਕਿਹਾ ਕਿ ਐਸਾ ਕੁਝ ਨਹੀਂ ਹੈ, ਕਿਉਂਕਿ ਸਿੱਧੂ ਸਾਹਿਬ ਦੀ ਕਮਿਟਮੈਂਟ ਹੋਈ ਆ ਗਾਂਧੀ ਫੈਮਿਲੀ ਦੇ ਨਾਲ ਵਫਾਦਾਰੀ ਦੇ ਪੱਖੋਂ। ਤਾਂ ਪਰ ਜੇ ਮੰਨ ਲਓ ਮਾਮਲਾ ਹੱਥ ਹੋ ਜਾਂਦਾ ਤਾਂ ਫਿਰ ਕਈ ਵਾਰ ਮਰਦਿਆਂ ਨੂੰ ਅੱਖ ਝੱਬਣਾ ਵੀ ਪੈਂਦਾ। ਇਹ ਵਾਰਡਿੰਗ ਕੁਛ ਨਜ਼ਦੀਕੀ ਬੰਦਿਆਂ ਦੀ ਸੀ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਦੋਤੇ ਦਾ ਬੀਤੇ ਦਿਨੀ ਵਿਆਹ ਸੀ। ਜਦੋਂ ਵਿਆਹ ਸਮਾਗਮ ਦੀਆਂ ਤਸਵੀਰਾਂ ਬਾਹਰ ਆਈਆਂ ਤਾਂ ਕਈ ਲੋਕਾਂ ਦੀਆਂ ਉਸ ਤੇ ਆਪੱਤੀਆਂ ਸੀ। ਕਈ ਤਰ੍ਹਾਂ ਦੇ ਕਹਿ ਲਈਏ ਵੀ ਟਿੱਪਣੀਆਂ ਉਸ ਤੇ ਲਗਾਤਾਰ ਆ ਰਹੀਆਂ ਸੀ। ਚੌਰ ਸਾਹਿਬ ਕੀਤੀ ਜਾ ਰਹੀ ਜਿਹੜੀ ਉਸ ਨੂੰ ਲੈ ਕੇ, ਤੇ ਫਿਰ ਇਹ ਦੋਤੇ ਗੋਬਿੰਦ ਸਿੰਘ ਨੇ ਵੀ ਸ਼ਾਇਦ ਆਪਣਾ ਪੱਖ ਰੱਖਣ ਦਾ ਕੋਸ਼ਿਸ਼ ਕੀਤੀ ਸੀ, ਪਰ ਹੁਣ ਕਹਿੰਦੇ ਵੀ ਉਹਨਾਂ ਨੇ ਅਕਾਲ ਤਖਤ ਸਾਹਿਬ ਪੁੱਜ ਕੇ ਆਪਣਾ ਸਪਸ਼ਟੀਕਰਨ ਰੱਖਿਆ ਹੈ ਜੀ। ਸਪਸ਼ਟੀਕਰਨ ਨਹੀਂ, ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਉਹਨਾਂ ਨੇ ਖਿਮਾ ਯਾਚਨਾ ਰੱਖੀ ਆ। ਖਿਮਾ ਯਾਚਨਾ। ਜੀ ਅੱਛਾ, ਸ਼ਾਦੀ ਨਵੀਂ ਹੋਈ ਆ, ਤੇ ਸ਼ਾਦੀ ਜਿਹੜੀ ਹੋਈ ਆ ਗੋਬਿੰਦ ਸਿੰਘ ਸੰਧੂ ਦੀ, ਉਹ ਹੋਈ ਆ ਜੀ ਢਿੱਲੋਂ ਫੈਮਿਲੀ, ਯਾਨੀ ਬਾਦਲ ਕਿਆ ਚੋਈ। ਬਾਦਲ ਕੇ ਢਿੱਲੋਂ ਆ ਨਾ, ਤੁਹਾਡੀ ਜਾਣਕਾਰੀ ਜੀ ਵਾਸਤੇ ਮੈਂ ਦੱਸ ਦੇਵਾਂ। ਤਾਂ ਗੱਲ ਇਹ ਆ ਕਿ ਇਹਨਾਂ ਦੀ ਜਿਹੜੀ ਸ਼ਾਦੀ ਹੋਈ ਸੀਗੀ, ਉਸ ਦਰਮਿਆਨ ਤੁਹਾਨੂੰ ਪਤਾ ਹੀ ਆ ਕਿ ਚੌਰ ਤੇ ਛਤਰ ਦੀ ਵਰਤੋਂ ਹੋਈ। ਉਹ ਜਦੋਂ ਜਿਵੇਂ ਤੁਸੀਂ ਕਿਹਾ ਕਿ ਕੁਝ ਇਤਰਾਜ਼ ਆਏ, ਲੋਕਾਂ ਦੇ ਪ੍ਰਤੀਕਰਮ ਆਏ ਕਿ ਇਹ ਸਿਰਫ ਤੇ ਸਿਰਫ ਗੁਰੂ ਸਾਹਿਬ ਲਈ ਚੌਰ ਦੀ ਸੇਵਾ ਕੀਤੀ ਜਾਂਦੀ ਹੈ, ਤਾਂ ਮਤਲਬ ਕਿ ਇਦਾਂ ਤੁਸੀਂ ਕਰਕੇ ਮਰਿਆਦਾ ਦਾ ਉਲੰਘਣ ਕੀਤਾ। ਤੇ ਮੁੱਦਾ ਚੁੱਕਣ ਵਾਲਿਆਂ ਚੋਂ ਮੋਹਰੀ ਰਹੇ ਵਿਰਸਾ ਸਿੰਘ ਵਲਟੋਆ। ਤੁਸੀਂ ਪੋਸਟ ਦੇਖੋ, ਉਹਨਾਂ ਨੇ ਜੀ ਵਧਾਈ ਦੇ ਕੇ ਤੇ ਜਿਸ ਤਰ੍ਹਾਂ ਸਵਾਲ ਚੁੱਕੇ ਸਨ, ਉਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਅੱਗੇ ਚਲਾ ਗਿਆ। ਹੁਣ ਹੁੰਦਾ ਕੀ ਜੀ ਆ ਕਿ ਇਸ ਤੇ ਸਪਸ਼ਟੀਕਰਨ ਦਿੰਦਾ ਹੈ ਗੋਬਿੰਦ ਸਿੰਘ ਸੰਧੂ। ਉਹ ਕਹਿੰਦਾ ਕਿ ਜੀ ਬੇਸਿਕਲੀ ਕੀ ਆ ਕਿ ਸਾਡਾ ਜਿਹੜਾ ਪਰਿਵਾਰ ਹੈ ਉਹ ਸ਼ਹਿਜ਼ਾਦਪੁਰ ਰਿਆਸਤ ਤੋਂ ਹੈ, ਤੇ ਜੀ ਸਾਡੀ ਰਿਆਸਤ ਦਾ ਇੱਕ ਪਰੰਪਰਾਗਤ ਢੰਗ ਹੈ, ਵਿਆਹ ਸ਼ਾਦੀ ਤੇ ਇਸ ਤਰ੍ਹਾਂ ਕੀਤਾ ਜਾਂਦਾ ਹੈ, ਪਰ ਇਹ ਸਾਡੀ ਗਲਤੀ ਹੈ ਤੇ ਜੋ ਹੋਇਆ ਉਹਦੇ ਵਾਸਤੇ ਮੈਂ ਮਾਫੀ ਮੰਗਣਾ। ਮਤਲਬ ਕਿ ਸਾਫ਼ ਹੈ ਕਿ ਗੋਬਿੰਦ ਸਿੰਘ ਸੰਧੂ ਨੇ ਇਸ ਮਾਮਲੇ ਦੇ ਵਿੱਚ ਵੀ ਆਪਣੇ ਆਪ ਨੂੰ ਕਿਹਾ ਕਿ ਮੈਂ ਗਲਤ ਹੈ ਜਾਂ ਗਲਤੀ ਹੋਈ ਹੈ, ਤਾਂ ਮੈਂ ਖਿਮਾ ਯਾਚਨਾ ਕਰਦਾ। ਉਸ ਤੋਂ ਬਾਅਦ ਖੁਦ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਕਿਹਾ ਕਿ ਸਾਡੇ ਪਰਿਵਾਰ ਤੋਂ ਜਿਹੜੀ ਵੱਜਰ ਗਲਤੀ ਹੋਈ ਹੈ, ਮੈਂ ਉਹਦੇ ਲਈ ਮਾਫੀ ਮੰਗਦਾ। ਪਰ ਦੇਰ ਸ਼ਾਮ ਤੱਕ ਤਸਵੀਰ ਨਿਕਲ ਕੇ ਆਉਂਦੀ ਆ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਖੜਗੱਜ ਦੇ ਪਾਸ ਬੈਠੇ ਨੇ ਗੋਬਿੰਦ ਸਿੰਘ ਸੰਧੂ, ਔਰ ਉਹਨਾਂ ਨੇ ਖਿਮਾ ਯਾਚਨਾ ਪੱਤਰ ਜਿਹੜਾ ਉਹ ਦੇ ਦਿੱਤਾ ਹੈ। ਤੇ ਜੋ ਕਿਉਂਕਿ ਨਿਊ ਮੈਰਿਡ ਕਪਲ ਹੈ, ਨਾਲ ਸ਼ਾਇਦ ਜੋ ਕੁੜੀ ਵਿਆਹੀ ਆ ਉਹ ਵੀ ਨਾਲ ਸੀਗੀ। ਤਾਂ ਕਹਿਣ ਦਾ ਭਾਵ ਇਹ ਆ ਕਿ ਦੇਖੋ ਠੀਕ ਆ, ਕੁਝ ਲੋਕ ਐਵੇਂ ਡਿਫੈਂਡ ਕਰੀ ਜਾਂਦੇ ਨੇ ਕਿ ਨਹੀਂ ਨਹੀਂ ਠੀਕ ਆ ਜੀ, ਮਤਲਬ ਕਿ ਕੁਝ ਹਵਾਲੇ ਦਿੱਤੇ ਜਾਂਦੇ ਆ, ਪਰ ਦੂਜੇ ਪਾਸੇ ਉਹ ਫੈਮਿਲੀ ਹੀ ਮੰਨਦੀ ਹੈ ਕਿ ਸਾਥੋਂ ਜੀ ਗਲਤੀ ਹੋ ਗਈ। ਤੋ ਇਸ ਕਰਕੇ ਹੂੰ ਮੇਰੇ ਖਿਆਲ ਦੇ ਨਾਲ ਵੱਡਾ ਮੁੱਦਾ ਨਹੀਂ ਹੈ, ਤੇ ਉਹਨਾਂ ਦੀ ਖਿਮਾ ਯਾਚਨਾ ਜਿਹੜੀ ਆ ਉਹ ਪ੍ਰਵਾਨ ਹੋ ਜਾਏਗੀ। ਕੋਈ ਹੋ ਸਕਦਾ ਧਾਰਮਿਕ ਤੌਰ ਤੇ, ਤੁਹਾਨੂੰ ਪਤਾ ਹੀ ਆ ਕਿ ਕੁਝ ਭੁੱਲ ਬਖਸ਼ਾਉਣ ਦੀ ਜਾਂ ਇਹ ਸਾਰੀਆਂ ਚੀਜ਼ਾਂ ਦੀ ਉਹ ਇੱਕ ਧਾਰਮਿਕ ਵਿਧੀ ਹੁੰਦੀ ਹੈ, ਹੋ ਸਕਦਾ ਉਹ ਧਾਰਮਿਕ ਵਿਧੀ ਲਾਗੂ ਹੋ ਜਾਵੇ। ਜੀ ਉਧਰ ਕੈਦੀਆਂ ਦੀ ਮਾਫੀ ਦੇ ਮਾਮਲੇ 'ਚ ਅਹਿਮ ਸੁਣਵਾਈ ਹੈ ਜੀ। ਦੇਖੋ, ਕੈਦੀਆਂ ਦੀ ਮਾਫੀ ਦਾ ਜਿਹੜਾ ਮਾਮਲਾ ਨਾ, ਇਹ ਆਮ ਹੀ ਅੱਗੇ ਤੇ ਬਹੁਤ ਸੌਖਾ ਜਿਹਾ ਕੰਮ ਸੀਗਾ। ਤੇ ਹੁੰਦਾ ਕੀ ਸੀਗਾ ਕਿ 15 ਅਗਸਤ ਜਾਂ 26 ਜਨਵਰੀ ਇਹੋ ਜਿਹੇ ਮੌਕਿਆਂ ਤੇ ਨਾ ਮਾਫੀ ਆ ਜਾਂਦੀ ਸੀ, ਸਰਕਾਰ ਮਾਫੀ ਦਿੰਦੀ ਸੀ, ਉਹਦਾ ਬੜਾ ਲਾਭ ਹੁੰਦਾ ਸੀ। ਜਿਹੜੇ ਗੁੱਡ ਕੰਡਕਟ ਵਾਲੇ ਕੈਦੀ ਹੁੰਦੇ ਆ ਉਹਨਾਂ ਨੂੰ, ਮਤਲਬ ਕਿ ਕਿਸੇ ਨੂੰ 2 ਮਹੀਨੇ ਪਹਿਲਾਂ ਛੱਡਤਾ, ਕਿਸੇ ਨੂੰ 6 ਮਹੀਨੇ ਪਹਿਲਾਂ ਛੱਡ ਦਿੱਤਾ, ਏਦਾਂ ਕੰਮ ਚੱਲਦਾ ਸੀ। ਇਹ ਪਤਾ ਨਹੀਂ ਕੀ ਹੋਇਆ ਸਰਕਾਰਾਂ ਨੂੰ, ਇਹਨਾਂ ਨੇ ਮਾਫੀ ਦੇਣੀ ਲਗਭਗ ਬੰਦ ਕਰ ਦਿੱਤੀ ਹੈ, ਜਿਹੜੀ ਉਹ ਮਾਫੀ ਆਉਂਦੀ ਹੁੰਦੀ ਸੀ। ਹੁਣ ਕੀ ਆ ਕਿ ਜੀ ਜੋ ਇਹਨਾਂ ਨੇ ਬਣਾਇਆ ਹੋਇਆ ਪ੍ਰੋਟੋਕਾਲ ਤੇ ਫਾਈਲ ਜਿਹੜੀ ਹੈ ਅਪਰੂਵ ਕਰਦੇ ਆ ਵਗੈਰਾ ਵਗੈਰਾ, ਕਿ ਇਹਨਾਂ ਕੈਦੀਆਂ ਨੂੰ ਛੱਡਿਆ ਜਾ ਸਕਦਾ ਸਮੇਂ ਤੋਂ ਪਹਿਲਾਂ। ਤੁਹਾਨੂੰ ਯਾਦ ਹੋਣਾ ਸਿੱਧੂ ਵਰੀ ਵੀ ਏਦਾਂ ਹੋਇਆ ਸੀਗਾ
ਕਿਹਾ ਜਾਂਦਾ ਸੀਗਾ ਕਿ ਗੁੱਡ ਕੰਡਕਟ ਦੇ ਆਧਾਰ ਤੇ ਵੇਲੇ ਨਾਲ ਛੱਡੇ ਜਾ ਸਕਦੇ, ਪਹਿਲਾਂ ਛੱਡੇ ਜਾ ਸਕਦੇ ਆ, ਪਰ ਬਾਅਦ ਦੇ ਵਿੱਚ ਨਹੀਂ ਸੀ ਹੋਇਆ। ਤਾਂ ਗੱਲ ਇਹ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਸਵੈ ਨੋਟਿਸ ਲਿਆ ਇਸ ਮਾਮਲੇ ਦੇ ਵਿੱਚ। ਤਾਂ ਇਹ ਹੈ ਕਿ ਰਿਹਾਈ ਦੇ ਲਈ ਜਿਹੜੇ ਪਾਤਰਤਾ ਦੇ ਮਾਪਦੰਡ ਆ, ਉਹਨਾਂ ਨੂੰ ਤੁਲਨਾਤਮਕ ਤੌਰ ਤੇ ਕਿ ਇੱਕ ਚਾਰਟ ਸਾਂਝੇ ਰੂਪ ਦੇ ਵਿੱਚ ਤਿਆਰ ਕੀਤਾ ਜਾਣਾ ਚਾਹੀਦਾ। ਮਤਲਬ ਸਾਫ਼ ਆ, ਹੁਣ ਮੈਂ ਤੁਹਾਨੂੰ ਥੋੜਾ ਜਿਹਾ ਬਈ ਇਹਨੂੰ ਸਾਦਾ ਕਰਕੇ ਸਿੰਪਲ ਕਰਕੇ ਦੱਸ ਦੇਵਾਂ ਕੋਰਟ ਕੀ ਕਹਿ ਰਿਹਾ। ਦੇਖੋ ਕਿ ਹਰਿਆਣੇ ਦੀ ਇਹਦੇ ਚ ਪਾਲਿਸੀ ਇੱਕ ਵੱਖਰੀ ਕਿਸਮ ਦੀ ਆ, ਪੰਜਾਬ ਵਾਲਿਆਂ ਦੀ ਇੱਕ ਵੱਖਰੀ ਕਿਸਮ ਦੀ ਆ, ਕਿ ਇਹ ਸਾਂਝਾ ਚਾਰਟ ਜਿਹੜਾ, ਕਿਉਂਕਿ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਉਹਦੀ ਜਿਊਰਿਸਡਿਕਸ਼ਨ ਦੇਖੋਗੇ ਤਾਂ ਉਹ ਤੇ ਦੋਨਾਂ ਸਟੇਟਾਂ ਤੇ ਹੀ ਲਾਗੂ ਹੁੰਦੀ ਆ ਨਾ। ਸੋ ਇਸ ਕਰਕੇ ਹੁਣ ਇਹ ਕੋਰਟ ਨੇ ਕਿਹਾ ਹੈ, ਕੋਰਟ ਨੇ ਇਹ ਗੱਲ ਜਿਹੜੀ ਹੈ ਉਹ ਕਹੀ ਆ ਕਿ ਸਾਂਝੇ ਰੂਪ ਦੇ ਵਿੱਚ ਇੱਕ ਚਾਰਟ ਜਿਹੜਾ ਤਿਆਰ ਹੋਏਗਾ, ਫਿਰ ਗੱਲਬਾਤ ਜਿਹੜੀ ਹੈ ਉਹ ਅੱਗੇ ਤੁਰੇਗੀ ਜੀ। ਸਰ ਬਠਿੰਡਾ ਆਰਟੀਏ ਦਫ਼ਤਰ ਚ ਆਇਆ ਜੀ। ਹਾਂਜੀ, ਇਹ ਫਿਰ ਸੁਰਖੀਆਂ ਦੇ ਵਿੱਚ ਆ ਗਿਆ ਕਿਉਂਕਿ ਅੱਜ ਫਿਰ ਆਰਟੀਏ ਦਾ ਇੱਕ ਕਲਰਕ ਜਿਹੜਾ ਦਫ਼ਤਰ ਦਾ ਹੈ ਉਹ ਅਰੈਸਟ ਹੋ ਗਿਆ ਹੈ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ। ਵੇਖੋ ਅੱਗੇ ਵੀ ਇਹਨਾਂ ਦਾ ਬੜਾ ਪੰਗਾ ਪੈ ਗਿਆ ਸੀਗਾ, ਜਾਂਚ ਪੜਤਾਲ ਜਿਹੜੀ ਆ ਹੁੰਦੀ ਹੁੰਦੀ ਮਤਲਬ ਕਿ ਰਾਹ ਚੋਂ ਮੁੜ ਗਈ ਸੀਗੀ। ਤਾਂ ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜੇ ਹੁਣ ਇਸ ਤਰ੍ਹਾਂ ਦੇ ਦਫ਼ਤਰ ਆ ਜਿਨ੍ਹਾਂ ਦੇ ਵਿੱਚ ਬਈ ਜਿਹੜੇ ਆਵਾਜਾਈ ਸਾਧਨ ਰਜਿਸਟਰਡ ਹੁੰਦੇ ਆ ਜਾਂ ਹੋਰ ਚਲਾਨ ਭੁਗਤਣੇ ਹੁੰਦੇ, ਬਥੇਰਾ ਕੰਮ ਹੁੰਦਾ ਕਿ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਨਿਕਲਦੀਆਂ ਨੇ। ਤਾਂ ਬਠਿੰਡੇ ਦਾ ਆਰਟੀਏ ਦਫ਼ਤਰ ਜਿਹੜਾ ਉਹ ਅੱਗੇ ਵੀ ਸੁਰਖੀਆਂ ਚ ਰਿਹਾ। ਤਾਂ ਡੇਵਿਡ ਕੁਮਾਰ ਨਾਂ ਦਾ ਇਹ ਜਿਹੜਾ ਕਲਰਕ ਸੀ, ਇਹਦੀ ਸ਼ਿਕਾਇਤ ਹੋਈ ਆਨਲਾਈਨ ਰਜਿਸਟ੍ਰੇਸ਼ਨ ਪਾਸ ਕਰਨ ਦਾ ਇਸਨੇ 2700 ਰੁਪਇਆ ਵਸੂਲ ਕੀਤਾ ਸੀਗਾ। ਤਾਂ ਵਿਜੀਲੈਂਸ ਤੁਹਾਨੂੰ ਪਤਾ ਹੀ ਆ, ਬਠਿੰਡਾ ਰੇਂਜ ਹੈ ਇਹਨਾਂ ਦੀ ਆਪਣੀ, ਤਾਂ ਵਿਜੀਲੈਂਸ ਨੇ ਰੰਗੇ ਹੱਥੀ ਇਸ ਨੂੰ ਫੜ ਲਿਆ। ਤਾਂ ਮੇਰੇ ਖਿਆਲ ਦੇ ਨਾਲ ਇਹ ਜਿਹੜੇ ਦਫ਼ਤਰ ਇਸ ਤਰ੍ਹਾਂ ਦੇ ਹੈਗੇ ਆ, ਇਹਨਾਂ ਦੀ ਤੇ ਜਾਂਚ ਪੜਤਾਲ ਮੁਕੰਮਲ ਤੌਰ ਤੇ ਹੋਣੀ ਚਾਹੀਦੀ ਹੈ। ਜਦੋਂ ਵੀ ਕੋਈ ਇਸ ਤਰ੍ਹਾਂ ਬੰਦਾ ਫੜਿਆ ਜਾਂਦਾ ਹੈ, ਚਾਹੇ ਉਹ ਕਲੈਰੀਕਲ ਪੋਸਟ ਤੇ ਹੈ ਚਾਹੇ ਉਹ ਕਿਸੇ ਹਾਇਰ ਪੋਸਟ ਤੇ ਆ, ਤਾਂ ਉੱਥੇ ਸਾਰੇ ਦਫ਼ਤਰ ਦੀ ਜਾਂਚ ਜਿਹੜੀ ਆ ਉਹ ਕਰਵਾਉਣੀ ਚਾਹੀਦੀ ਆ ਕਿ ਕਿਹੜਾ ਬੰਦਾ ਕਿੰਨਾ ਮਾਲ ਬਟੋਰ ਰਿਹਾ ਸੀ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਬਹੁਤ ਆਉਂਦੀਆਂ ਨੇ ਗੁਰੂ ਜੀ। ਬਿਲਕੁਲ, ਉਧਰ ਸਦਨ ਚ ਵੀ ਅੱਜ ਕਹਿੰਦੇ ਖਾਸਾ ਹੰਗਾਮਾ ਹੋ ਗਿਆ। ਬਿਲਕੁਲ, ਅੱਜ ਹੰਗਾਮਾ ਬਹੁਤ ਜ਼ਬਰਦਸਤ ਸੀਗਾ। ਅੱਛਾ, ਇਹਦੇ ਚ ਕੀ ਹੋਇਆ ਵਾ ਕਿ ਰਾਹੁਲ ਗਾਂਧੀ ਬੋਲਣਾ ਚਾਹੁੰਦੇ ਸੀ, ਰਾਹੁਲ ਗਾਂਧੀ ਨੂੰ ਬੋਲਣ ਤੋਂ ਰੋਕਿਆ ਗਿਆ। ਕਿਉਂ? ਕਾਤੋਂ? ਕਿ ਇੱਕ ਦੋ ਵਾਰ ਫੇਰ ਤੁਸੀਂ ਵੇਖੋਗੇ ਕਾਰਵਾਈ ਜਿਹੜੀ ਸਦਨ ਦੀ ਉਹ ਮੁਲਤਵੀ ਕੀਤੀ ਗਈ, ਪਰ ਗੱਲ ਬਣੀ ਨਹੀਂ ਹੈ। ਤਾਂ ਕਹਿ ਸਕਦੇ ਹਾਂ ਕਿ 6-7 ਵਾਰ ਸ਼ਾਇਦ ਟੋਕਿਆ ਗਿਆ ਸ਼ਾਹਬਾਦੀ ਨੂੰ, 11 ਵਾਰ ਰਾਜਨਾਥ ਨੇ, ਇਸ ਤੋਂ ਇਲਾਵਾ ਕਿਰਨ ਰਿਜੀਜੂ ਤੇ ਅਨੁਰਾਗ ਠਾਕਰ ਨੇ ਵੀ ਰਲ ਕੇ ਜੇ ਤੁਸੀਂ ਦੇਖੋ ਤਾਂ 8 ਵਾਰੀ ਟੋਕਿਆ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿੰਨੀ ਵਾਰੀ ਰਾਹੁਲ ਗਾਂਧੀ ਨੂੰ ਟੋਕਿਆ ਗਿਆ। ਹੁਣ ਤੁਸੀਂ ਇਹ ਵੇਖੋ ਕਿ ਜਿਹੜਾ ਆਪੋਜੀਸ਼ਨ ਦਾ ਮੇਨ ਲੀਡਰ ਆ ਉਹਨੂੰ ਹੀ ਨਹੀਂ ਬੋਲਣ ਦਿੰਦੇ। ਰੌਲਾ ਕੀ ਸੀ? ਦੇਖੋ, ਰਾਹੁਲ ਗਾਂਧੀ ਕੱਢ ਲਿਆ ਆ ਇੱਕ ਮੈਗਜ਼ੀਨ ਦੇ ਵਿੱਚ ਛਪਿਆ ਕਿਤਾਬ ਦਾ ਹਵਾਲਾ, ਮੈਂ ਤੁਹਾਨੂੰ ਉਹ ਗਾਂ ਦੱਸ ਦਿਆਂ। ਉਹਦੇ ਮੁਤਾਬਕ ਉਸਨੇ ਕਿਹਾ ਕਿ 4 ਚੀਨੀ ਟੈਂਕ ਭਾਰਤ ਦੀ ਧਰਤੀ ਤੇ ਆ ਰਹੇ ਸੀ ਤੇ ਉਹ ਮਤਲਬ ਕਿ ਕੁਝ 100 ਮੀਟਰ ਦੀ ਦੂਰੀ ਤੇ ਰਹਿ ਗਏ। ਤੇ ਰਾਹੁਲ ਗਾਂਧੀ ਨੇ ਕਿਹਾ ਕਿ ਉਹਦੇ ਵਿੱਚ ਬਈ ਨਰਿੰਦਰ ਮੋਦੀ ਜੀ ਦਾ ਜਾਂ ਰਾਜਨਾਥ ਜੀ ਦਾ ਬਈ ਜ਼ਿਕਰ ਹੈ। ਤਾਂ ਗੱਲ ਇਹ ਆ ਕਿ ਇਹ ਕਿਤਾਬ ਜਿਹੜੀ ਆ ਉਹ ਨਰਵਾਨੇ ਜੀ ਜਿਹੜੇ ਹੁੰਦੇ ਸਨ ਸਾਬਕਾ ਫੌਜ ਮੁਖੀ, ਉਹ ਉਹਨਾਂ ਦੀ ਲਿਖੀ ਹੋਈ ਆ। ਮੈਨੂੰ ਯਾਦ ਆ ਕਿ ਇਹਦੇ ਤੇ ਇਹਨਾਂ ਟਿੱਪਣੀ ਕੀਤੀ ਸੀ ਕਿ ਮੈਂ ਤੇ ਪੈਂਗੁਇਨ ਜਿਹੜਾ ਬਹੁਤ ਤਗੜਾ ਹੈਗਾ ਪਬਲਿਸ਼ਰ, ਇਹਨਾਂ ਦੇ ਪਬਲਿਸ਼ਨ ਦਾ ਬਹੁਤ ਤਗੜਾ ਕੰਮ ਆ, ਇਹਨਾਂ ਨੇ ਕਿਹਾ ਸੀਗਾ ਕਿ ਮੈਂ ਤੇ ਕਿਤਾਬ ਉਹਨਾਂ ਨੂੰ ਸੌਂਪ ਦਿੱਤੀ ਆ, ਹੁਣ ਰੱਖਿਆ ਮੰਤਰਾਲੇ ਦਾ ਤੇ ਉਹਨਾਂ ਦਾ ਆਪਸ ਦੇ ਵਿੱਚ ਕੰਮ ਆ। ਪਰ 1 ਸਾਲ ਹੋ ਗਿਆ ਕਿ ਇਸ ਕਿਤਾਬ ਨੂੰ ਮਨਜ਼ੂਰ ਨਹੀਂ ਕੀਤਾ ਗਿਆ, ਪਾਸ ਨਹੀਂ ਕੀਤਾ ਗਿਆ। ਹੁਣ ਜਿਹੜੀ ਮਤਲਬ ਕਿ ਨਰਵਾਨੇ ਹੋਰਾਂ ਦੀ ਇਹ ਆਤਮ ਕਥਾ ਹੈ, ਉਹਦੇ ਵਿੱਚ ਕੁਝ ਚੀਜ਼ਾਂ ਜ਼ਿਕਰ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਇੱਕ ਮੈਗਜ਼ੀਨ 'ਚ ਛਪੀਆਂ ਨੇ। ਤਾਂ ਉਹਦੇ ਵਿੱਚ ਉਹ ਕੀ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਰਾਜਨਾਥ ਸਿੰਘ ਨੂੰ, ਮੇਨ ਗੱਲ ਆਪਾਂ ਨਰਵਨੇ ਨੇ ਚੀਨੀ ਕਮਾਂਡਰ ਦਾ ਜਿਹੜਾ ਕੋਈ ਪ੍ਰਸਤਾਵ ਆਇਆ ਸੀ ਉਹ ਵੀ ਰੱਖਿਆ। ਤਾਂ ਇਹਦੇ ਵਿੱਚ ਸਾਰੀ ਟਾਈਮ ਲਾਈਨ ਆ। ਟਾਈਮ ਲਾਈਨ ਕਿਵੇਂ ਆ ਕਿ ਰਾਤ 8:15 ਵਜੇ, ਤਾਰੀਖ
31 ਅਗਸਤ 2020 ਕਿ ਉਹਦੇ ਚ ਕਿਹਾ ਗਿਆ ਭਾਰਤੀ ਫੌਜ ਦੀ ਨਾਰਦਰਨ ਕਮਾਂਡ ਦੇ ਚੀਫ ਲੈਫਟੀਨੈਂਟ ਜਨਰਲ ਯੋਗੇਸ਼ ਜੋਸ਼ੀ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਚੀਨ ਦੀ ਪੈਦਲ ਫੌਜ ਦੇ ਸਮਰਥਨ ਦੇ ਨਾਲ 4 ਚੀਨੀ ਟੈਂਕ ਪੂਰਬੀ ਲਦਾਖ ਦੇ ਵਿੱਚ ਰੈਚਿਨ ਲਾ ਵੱਲ ਵਧ ਰਹੇ ਆ, ਯਾਨੀ ਪਗਡੰਡੀ ਤੇ ਅੱਗੇ ਆ ਰਹੇ ਆ। ਅੱਛਾ, ਫਿਰ 8:15 ਤੋਂ 8:30 ਦੇ ਦਰਮਿਆਨ ਤਾਂ ਜਿਹੜੇ ਲੈਫਟੀਨੈਂਟ ਜਨਰਲ ਕਹਿ ਲਓ ਕਿ ਜੋਸ਼ੀ ਸਾਹਿਬ ਸੀਗੇ, ਉਹਨਾਂ ਨੇ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਜਿਹੜੇ ਫੌਜ ਦੇ ਮੁਖੀ ਸੀ ਮਨੋਜ ਮੁਕੰਦ ਨਰਵਨੇ ਇਹਨਾਂ ਨੂੰ ਜਾਣਕਾਰੀ ਦਿੱਤੀ ਜੀ, ਠੀਕ ਹੈ ਜੀ, ਕਿ ਬਈ ਚੀਨੀ ਟੈਂਕ ਤੇ ਚੜੇ ਆਉਂਦੇ ਨੇ। ਇਸ ਤੋਂ ਬਾਅਦ ਭਾਰਤੀ ਫੌਜ ਨੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ, ਰੌਸ਼ਨੀ ਵਾਲਾ ਗੋਲਾ ਵੀ ਦਾਗਿਆ, ਲੇਕਿਨ ਚੀਨੀ ਟੈਂਕਾਂ ਤੇ ਕੋਈ ਅਸਰ ਨਹੀਂ ਹੋ ਰਿਹਾ, ਉਹ ਅੱਗੇ ਵਧ ਰਹੇ ਨੇ। ਇਸ ਦਰਮਿਆਨ 8:30 ਵਜੇ ਤੋਂ ਬਾਅਦ ਜਿਹੜੇ ਨਰਵਨੇ ਜੀ ਆ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਜਿਹੜੇ ਸਲਾਹਕਾਰ ਆ ਆਪਣੇ NSA ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਅਜੀਤ ਡੋਵਾਲ, ਫਿਰ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਨ ਰਾਵਤ ਤੇ ਮਤਲਬ ਕਿ ਵਿਦੇਸ਼ ਮੰਤਰੀ ਜੈ ਸ਼ੰਕਰ ਉਹਨਾਂ ਦੇ ਨਾਲ ਸੰਪਰਕ ਕਰਦੇ ਆ ਤੇ ਸਪਸ਼ਟ ਡਾਇਰੈਕਸ਼ਨ ਮੰਗਦੇ ਆ ਵੀ ਦੱਸੋ ਹੁਣ ਕੀ ਕਰੀਏ। ਤੇ ਜਿਹੜੇ ਲੈਫਟੀਨੈਂਟ ਜਨਰਲ ਯੋਗੇਸ਼ ਜੋਸ਼ੀ ਆ ਉਹ ਫਿਰ ਫੋਨ ਕਰਦੇ ਆ ਕਿ ਚੀਨੀ ਟੈਂਕ ਤੇ ਹੁਣ ਦਰੇ ਤੋਂ ਸਿਰਫ 1 ਕਿਲੋਮੀਟਰ ਦੀ ਘੱਟ ਦੂਰੀ ਤੇ ਰਹਿ ਗਏ ਨੇ, ਕੀ ਕਰੀਏ। ਫਿਰ ਨਰਵਣੇ ਸਾਹਿਬ ਰੱਖਿਆ ਮੰਤਰੀ ਰਾਜਨਾਥ ਨੂੰ ਦੁਬਾਰਾ ਫੋਨ ਕਰਦੇ, ਸਪਸ਼ਟ ਡਾਇਰੈਕਸ਼ਨ ਦੀ ਇਲਤਜਾ ਕਰਦੇ। ਤੇ ਇਸੇ ਦਰਮਿਆਨ PLA ਕਮਾਂਡਰ ਮੇਜਰ ਜਨਰਲ ਲਿਊ ਲਿਨ ਦਾ ਸੰਦੇਸ਼ ਆਉਂਦਾ ਜਿਹਦੇ ਵਿੱਚ ਬਈ ਤਣਾਅ ਘੱਟ ਕਰਨ ਦਾ ਪ੍ਰਸਤਾਵ ਰੱਖਿਆ ਜਾਂਦਾ ਹੈ ਤੇ ਰਾਜਨਾਥ ਸਿੰਘ ਤੇ ਡੋਵਾਲ ਨੂੰ ਪ੍ਰਸਤਾਵ ਪਹੁੰਚਾ ਦਿੱਤਾ ਜਾਂਦਾ ਹੈ। ਫਿਰ ਮਤਲਬ ਸੂਚਨਾ ਮਿਲਦੀ ਹੈ ਰਾਤ 10:10 ਤੇ ਨਾਰਦਰਨ ਕਮਾਂਡ ਨੂੰ ਫਿਰ ਸੂਚਨਾ ਮਿਲੀ ਕਿ ਚੀਨੀ ਟੈਂਕ ਨਹੀਂ ਰੁਕੇ ਤੇ ਉਹ ਚੋਟੀ ਤੋਂ ਮਤਲਬ ਕਿ ਹੁਣ ਚੋਟੀ ਤੋਂ ਸਿਰਫ 500 ਮੀਟਰ ਦੂਰ ਆ ਕਿ ਜੋਸ਼ੀ ਦੱਸ ਰਹੇ ਨੇ ਕਿ ਰੋਕਣ ਦਾ ਹੁਣ ਇੱਕੋ ਇੱਕ ਹੀਲਾ ਆ ਕਿ ਮੀਡੀਅਮ ਆਰਟਿਲਰੀ ਨਾਲ ਫਾਇਰ ਖੋਲਣਾ ਪਵੇਗਾ। ਰਾਤ ਫਿਰ 10:15 ਤੋਂ 10:30 ਦੇ ਵਿੱਚ ਫੌਜ ਹੈਡਕੁਆਟਰ ਦੇ ਵਿੱਚ ਬਦਲਾਂ ਤੇ ਚਰਚਾ ਹੋ ਰਹੀ ਹੈ, ਪੂਰਾ ਨਾਰਦਰਨ ਫਰੰਟ ਹਾਈ ਅਲਰਟ ਤੇ ਰੱਖਿਆ ਜਾਂਦਾ ਹੈ। ਤੇ ਰਾਜਨਾਥ ਸਿੰਘ ਨੇ ਫਿਰ 10:30 ਫੋਨ ਕੀਤਾ ਨਰਵਣੇ ਜੀ ਕਿ ਮੈਂ ਪ੍ਰਧਾਨ ਮੰਤਰੀ ਦੇ ਨਾਲ ਗੱਲ ਕੀਤੀ ਆ, ਪ੍ਰਧਾਨ ਮੰਤਰੀ ਦੀ ਡਾਇਰੈਕਸ਼ਨ ਸਿਰਫ ਇੱਕ ਵਾਕ ਦੇ ਵਿੱਚ ਆ ਕਿ ਜੋ ਉਚਿਤ ਹੈ, ਜੋ ਲੱਗਦਾ ਤੁਹਾਨੂੰ ਉਹ ਕਰ ਲਓ। ਮਤਲਬ ਨਰਵਣੇ ਨੇ ਕੀ ਕਿਹਾ ਕਿ ਪੂਰੀ ਤਰ੍ਹਾਂ ਇੱਕ ਫੌਜ ਦਾ ਕਹਿ ਲਓ ਕਿ ਫੈਸਲਾ ਹੋਣ ਵਾਲਾ ਸੀ, ਮੋਦੀ ਤੋਂ ਸਲਾਹ ਲਈ ਗਈ ਸੀ, ਉਹਨਾਂ ਨੇ ਬਰੀਫ ਕੀਤਾ ਸੀਗਾ, ਲੇਕਿਨ ਫੈਸਲਾ ਲੈਣ ਤੋਂ ਮਨਾ ਕਰ ਦਿੱਤਾ ਤੇ ਪੂਰੀ ਜ਼ਿੰਮੇਵਾਰੀ ਜਿਹੜੀ ਆ ਮੇਰੇ ਤੇ ਪੈ ਗਈ। ਮਾਮਲਾ ਬੜਾ ਸੈਂਸਿਟਿਵ ਆ, ਮਾਮਲਾ ਬਹੁਤ ਗੰਭੀਰ ਹੈ। ਇਸੇ ਕਰਕੇ ਹੀ ਇਹਨਾਂ ਨੇ ਇਤਰਾਜ਼ ਲਾਏ ਕਿ ਦੇਖੋ ਜੀ ਕਿਤਾਬ ਹਾਲੇ ਅਨਪਬਲਿਸ਼ਡ ਹੈ, ਇਹਦੇ ਤੇ ਨਹੀਂ ਬੋਲਿਆ ਜਾ ਸਕਦਾ। ਇੱਥੋਂ ਤੱਕ ਕਿ ਜਿਹੜੇ ਸਪੀਕਰ ਹੈ ਉਹ ਕਹਿੰਦੇ ਕਿ ਅਖਬਾਰਾਂ ਦੀ ਕਟਿੰਗ ਤੇ ਤਾਂ ਬੋਲਿਆ ਜਾ ਸਕਦਾ, ਅਖਬਾਰ ਦੀ ਕਟਿੰਗ ਨੂੰ ਕੋਟ ਕੀਤਾ ਜਾ ਸਕਦਾ, ਮੈਗਜ਼ੀਨ ਨੂੰ ਨਹੀਂ। ਦੱਸੋ ਇਹ ਕਿਹੜੀਆਂ ਗੱਲਾਂ ਨੇ। ਤਾਂ ਨਿਯਮ ਦਾ ਹਵਾਲਾ ਦੇ ਕੇ ਫਿਰ ਮਾਈਕ ਬੰਦ ਕਰਾ ਦਿੱਤਾ ਗਿਆ ਤਾਂ ਰਾਹੁਲ ਗਾਂਧੀ ਨੂੰ ਰੋਕ ਦਿੱਤਾ ਗਿਆ ਬੋਲਣੋਂ। ਪਰ ਚਰਚਾ ਬਹੁਤ ਹੈ ਜੀ, ਇਸ ਖਬਰ ਦੀ ਚਰਚਾ ਬਹੁਤ। ਬਿਲਕੁਲ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।